व्यूअर्स वेलकम बैक इन आवर प्रोग्राम जी। डॉक्टर साहब हुण साडे दर्शकां नूं दसो अज दे दिन दी की इतिहासक अहमियत है। सिख इतिहास के हवाले नाल 1754 ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਦੀ ਟ੍ਰੇਨਿੰਗ ਪਹਿਲਾਂ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਦੀ ਦੇਖ ਰੇਖ ਥੱਲੇ ਦਿੱਲੀ 'ਚ ਹੋਈ ਜੀ, ਔਰ ਫਿਰ ਨਵਾਬ ਕਪੂਰ ਸਿੰਘ ਨੇ ਜਿਹੜੇ ਕਿ ਆਪ ਗ੍ਰਸਤੀ ਨਹੀਂ ਸਨ ਆਪਣਾ ਪੁੱਤਰ ਬਣਾ ਕੇ ਉਹਨਾਂ ਨੂੰ ਪੂਰਾ ਹਰ ਆਰਟ ਦੇ ਵਿੱਚ ਐਜੂਕੇਸ਼ਨ ਅਰਬੀ ਫਾਰਸੀ ਦੇ ਵੀ ਉਹ ਵਿਦਵਾਨ ਸਨ, ਸ਼ਸਤਰ ਵਿਦਿਆ ਦੇ ਵੀ ਮਾਹਿਰ ਸਨ ਜੀ। ਗੁਰਬਾਣੀ ਦਾ ਕੀਰਤਨ ਉਹ ਆਪਣੀ ਮਾਂ ਨਾਲ ਮਿਲ ਕੇ ਬਹੁਤ ਸੁੰਦਰ ਕਰਦੇ ਸਨ। ਉਹਨਾਂ ਨੂੰ ਟ੍ਰੇਨਡ ਕੀਤਾ ਸੀ। 1754 ਚ ਸਰ ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦੇ ਮੁਖੀ ਬਣੇ। ਦਲ ਖਾਲਸਾ 12 ਜਥੇਬੰਦੀਆਂ ਦਾ 12 ਮਿਸਲਾਂ ਜਿਨ੍ਹਾਂ ਨੂੰ ਉਸ ਬਾਅਦ ਦੇ ਵਿੱਚ ਨਾਂ ਪੋਪੂਲਰ ਹੋਇਆ, ਜਿਹੜੇ 12 ਅੱਡ-ਅੱਡ ਜਥੇ ਸਨ ਜੀ, ਉਹਨਾਂ ਦਾ ਇੱਕ ਸਾਂਝਾ ਫਰੰਟ ਸੀ। ਬੇਸ਼ੱਕ ਉਹ ਇੰਡੀਪੈਂਡੈਂਟ ਸਨ ਆਪਣੇ ਤੌਰ ਤੇ, ਪਰ ਇਹ ਸਾਂਝੀ ਕਮਾਂਡ ਦੇ ਥੱਲੇ ਕੰਮ ਕਰਦੇ ਸੀ। ਔਰ ਇਹਨਾਂ ਨੇ ਹੀ ਫਿਰ ਦਲ ਖਾਲਸਾ ਦੇ ਥੱਲੇ ਇੱਕ ਰਾਖੀ ਸਿਸਟਮ ਕਾਇਮ ਕੀਤਾ। ਇਹ ਪੰਜਾਬ ਦੇ ਵਿੱਚ ਪਹਿਲਾ ਪਾਰਟ ਸੀ ਕਿ ਜਿਹਦੇ 'ਚ ਉਹਨਾਂ ਨੇ ਜ਼ਿਮੀਂਦਾਰਾਂ ਨੂੰ, ਵਪਾਰੀਆਂ ਨੂੰ, ਹੋਰ ਕਾਰੋਬਾਰੀਆਂ ਨੂੰ ਕਿਹਾ ਕਿ ਤੁਸੀਂ ਇੰਨਾ ਨਿਸ਼ਚਿਤ ਟੈਕਸ ਸਾਨੂੰ ਦਿਓਗੇ, ਖਾਲਸੇ ਤੱਕ ਪਹੁੰਚਾਓਗੇ ਔਰ ਅਸੀਂ ਤੁਹਾਨੂੰ ਲੁੱਟ ਮਾਰ ਤੋਂ ਬਚਾਵਾਂਗੇ। ਅਸੀਂ ਆਪ ਵੀ ਨਹੀਂ ਲੁੱਟਾਂਗੇ ਤੁਹਾਨੂੰ, ਤੇ ਮੁਗਲਾਂ ਤੋਂ ਤੇ ਅਫਗਾਨਾਂ ਤੋਂ ਵੀ ਜਿਹੜਾ ਅਸੀਂ ਤੁਹਾਨੂੰ ਰਾਖੀ ਦੇਵਾਂਗੇ। ਉਹਨੂੰ ਰਾਖੀ ਸਿਸਟਮ ਕਹਿੰਦੇ ਸੀ। ਜਿਵੇਂ ਅੱਜ ਵੀ ਜਿਹੜਾ ਭਾਰਤ ਦਾ ਉੱਤਰ ਪੂਰਬ ਹੈ ਉੱਥੇ ਨਾਗਿਆਂ ਦਾ ਔਰ ਦੂਸਰਿਆਂ ਦਾ ਰਾਖੀ ਸਿਸਟਮ ਹੈ, ਭਾਵੇਂ ਗਵਰਨਮੈਂਟ ਇੰਡੀਅਨ ਮੈਪ ਦੇ ਥੱਲੇ ਹੀ ਹੈ ਉਹ, ਲੇਕਿਨ ਉਹਨਾਂ ਦਾ ਰੂਲ ਚੱਲਦਾ। ਇਸੇ ਤਰ੍ਹਾਂ ਈਵਨ ਮੱਧ ਭਾਰਤ ਦੇ ਵਿੱਚ ਨਕਸਲੀ ਜਿਹੜੇ ਨੇ, ਨਕਸਲਾਈਟ, ਉਹ 1/3 ਭਾਰਤ ਦੇ ਵਿੱਚ ਟੈਕਸ ਲੈਂਦੇ ਨੇ। ਲੋਕ ਉਹਨਾਂ ਨੂੰ ਦਿੰਦੇ ਨੇ ਔਰ ਉਹਨਾਂ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਨੇ। ਸੋ ਇਹ 1754 ਚ ਹੋਇਆ ਜੀ। ਔਰ 1763 ਚ ਇਸੇ ਹੀ ਫਿਰ ਸਰਬੱਤ ਖਾਲਸਾ ਦੇ ਸਾਹਮਣੇ ਅਕਾਲ ਤਖਤ ਤੇ ਇਕੱਠ ਸੀ। ਕਸੂਰ ਦਾ ਇੱਕ ਬ੍ਰਾਹਮਣ ਆਇਆ ਕਿ ਵੀ ਮੇਰੀ ਘਰ ਵਾਲੀ ਨੂੰ ਖੋਹ ਕੇ ਲੈ ਗਿਆ ਕਸੂਰ ਦਾ ਨਵਾਬ, ਔਰ ਸਿੱਖਾਂ ਨੇ ਇੱਥੋਂ ਹੀ ਗੁਰਮਤਾ ਕਰਕੇ ਕਸੂਰ ਤੇ ਧਾਵਾ ਬੋਲ ਕੇ ਜਾ ਕੇ ਨਾ ਸਿਰਫ ਉਸ ਬੀਬੀ ਨੂੰ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤਾ, ਬਲਕਿ ਉਹਨੂੰ ਨਵਾਬ ਨੂੰ ਜਿਹੜਾ ਕਿ ਬੜਾ ਪਾਵਰਫੁਲ ਸੀ ਉਹਨੂੰ ਚੰਗੀ ਸਜ਼ਾ ਵੀ ਦਿੱਤੀ। ਔਰ ਇਸੇ ਤਰ੍ਹਾਂ ਹੀ ਇਸੇ ਹੀ ਦਲ ਖਾਲਸਾ ਦੇ ਥੱਲੇ ਫਿਰ ਸੈਂਕੜਿਆਂ ਹਿੰਦੂ ਪਰਿਵਾਰ ਆ ਕੇ ਜਿਹੜੇ ਨੇ ਫਰਿਆਦੀ ਹੋਏ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਕਿ ਸਾਡੀਆਂ ਕੁੜੀਆਂ ਚੁੱਕ ਕੇ ਲੈ ਗਏ ਨੇ ਅਫਗਾਨ। ਸਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਥੱਲੇ ਉਹਨਾਂ ਨੇ ਜਾ ਕੇ 2200 ਦੇ ਕਰੀਬ ਹਿੰਦੂ ਕੁੜੀਆਂ ਨੂੰ ਉਹਨਾਂ ਦੇ ਚੁੰਗਲ ਚੋਂ ਛੁਡਾਇਆ ਔਰ ਉਹਨਾਂ ਨੂੰ ਸੁਰੱਖਿਅਤ ਉਹਨਾਂ ਦੇ ਘਰੋਂ ਕਰੀਬ ਪਹੁੰਚਾਇਆ। ਔਰ 1765 ਦੇ ਵਿੱਚ ਇਸੇ ਹੀ ਦਲ ਖਾਲਸਾ ਦੀ ਅਗਵਾਈ ਥੱਲੇ ਜੱਸਾ ਸਿੰਘ ਆਹਲੂਵਾਲੀਆ ਦੀ ਪੰਥ ਨੇ ਗੁਰਮਤਾ ਕੀਤਾ ਕਿ ਲਾਹੌਰ ਦੇ ਉੱਤੇ ਅਸੀਂ ਹੁਣ ਕਬਜ਼ਾ ਕਰਨਾ। ਸੋ 1766 ਦੇ ਵਿੱਚ ਮੁਕੰਮਲ ਤੌਰ ਤੇ ਲਾਹੌਰ ਜਿਹੜਾ ਉਹ ਸਿੱਖਾਂ ਦੇ ਕੰਟਰੋਲ 'ਚ ਆ ਗਿਆ। ਔਰ ਇਸੇ ਤਰ੍ਹਾਂ ਫਿਰ 1783 ਦੇ ਵਿੱਚ ਦਿੱਲੀ ਲਾਲ ਕਿਲੇ ਤੇ 30,000 ਸਿੱਖਾਂ ਨੇ ਧਾਵਾ ਬੋਲਿਆ ਔਰ ਲਾਲ ਕਿਲੇ ਤੇ ਵੀ ਕੇਸਰੀ ਨਿਸ਼ਾਨ ਲਹਿਰਾਇਆ ਜੀ। ਔਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਤੇ ਕਬਜ਼ੇ ਤੋਂ ਬਾਅਦ ਸੁਲਤਾਨੁਲ ਕੌਮ, ਕੌਮ ਦਾ ਸੁਲਤਾਨ, ਇਹ ਖਿਤਾਬ ਦਿੱਤਾ ਗਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1790 ਦੇ ਵਿੱਚ ਅਮਰੀਕਾ ਦੇ ਵਿੱਚ ਪੇਟੈਂਟ ਸਿਸਟਮ ਕਿ ਕੋਈ ਚੀਜ਼ ਤੁਸੀਂ ਬਣਾ ਲਈ, ਉਹਦਾ ਪੇਟੈਂਟ ਲੈ ਲਿਆ, ਫਿਰ ਕੋਈ ਉਹਦੇ ਵਰਗੀ ਬਣਾ ਨਹੀਂ ਸਕਦਾ ਕਿਉਂਕਿ ਉਹਦਾ ਪ੍ਰੋਫਿਟ ਤੁਹਾਨੂੰ ਹੀ ਆਏਗਾ ਜੀ। 1845 ਦੇ ਵਿੱਚ ਪਿਟਸਬਰਗ ਦੇ ਵਿੱਚ ਇੱਕ ਬੜੀ ਜ਼ਬਰਦਸਤ ਅੱਗ ਲੱਗੀ, 1000 ਬਿਲਡਿੰਗਾਂ ਜਿਹੜੀਆਂ ਨੇ ਉਹ ਸੜ ਕੇ ਤਬਾਹ ਹੋ ਗਈਆਂ ਜੀ। 1869 ਦੇ ਵਿੱਚ ਕਾਂਗਰਸ ਨੇ ਸੁਪਰੀਮ ਕੋਰਟ ਦੇ, US ਕਾਂਗਰਸ, ਅਮਰੀਕਨ ਕਾਂਗਰਸ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 7 ਤੋਂ 9 ਕਰ ਦਿੱਤੀ। ਟਾਈਟੈਨਿਕ ਜਿੱਥੇ ਅੱਜ ਬਹੁਤ ਫਿਲਮਾਂ ਵੀ ਬਣੀਆਂ ਨੇ, 1912 ਦੇ ਵਿੱਚ ਉਹਨੇ ਆਪਣੀ ਜਰਨੀ ਸ਼ੁਰੂ ਕੀਤੀ ਸਾਊਥਹੈਂਪਟਨ UK ਤੋਂ, ਪਰ ਉਹ ਰਸਤੇ ਦੇ ਵਿੱਚ ਹੀ ਡੁੱਬ ਗਿਆ। ਬਹੁਤ ਵੱਡਾ ਉਹਨਾਂ ਦਾ ਐਕਸਪੈਰੀਮੈਂਟ ਸੀ, ਕਈ ਸਾਲਾਂ ਦੀ ਮਿਹਨਤ ਬਾਅਦ ਤਿਆਰ ਕਰਕੇ ਉਹਨੂੰ ਤੋਰਿਆ ਸੀ, ਪਰ ਉਹ ਨੱਚਦੇ ਗਾਉਂਦੇ ਲੋਕਾਂ ਵਾਲਾ ਵੱਡਾ ਜਹਾਜ਼ ਟਾਈਟੈਨਿਕ ਸਮੁੰਦਰ ਦੀ ਤਹਿ ਚਲਾ ਗਿਆ ਜੀ। 1930 ਦੇ ਵਿੱਚ ਸਿੰਥੈਟਿਕ ਰਬੜ ਜਿਹੜਾ ਇਸ ਦੀ ਕਾਢ ਨਿਕਲੀ ਪਹਿਲੀ ਵਾਰ ਜੀ। 1938 ਦੇ ਵਿੱਚ ਜਿਹੜਾ ਆਸਟ੍ਰਿਕ ਬਿਕਮਸ ਅ ਸਟੇਟ ਆਫ ਜਰਮਨੀ, ਆਸਟਰੀਆ ਜੀ, ਆਸਟਰੀਆ ਜਿੱਥੇ ਇਨਫੈਕਟ ਹਿਟਲਰ ਜੰਮਿਆ ਸੀ, ਇਹ ਪੱਕੇ ਤੌਰ ਤੇ ਜਰਮਨ ਦੀ ਸਟੇਟ ਬਣਾ ਲਈ, ਹੁਣ ਤਾਂ ਫਿਰ ਅਲੱਗ ਮੁਲਕ ਹੈ ਜੀ। 1960 ਦੇ ਵਿੱਚ ਅਮਰੀਕਾ ਦੇ ਵਿੱਚ US ਕਾਂਗਰਸ ਨੇ ਸਿਵਲ ਰਾਈਟਸ ਬਿੱਲ ਪਾਸ ਕੀਤਾ ਜਿਹਦੇ ਥੱਲੇ ਫਿਰ ਸਾਰਿਆਂ ਨੂੰ ਬਰਾਬਰ ਦੇ ਹੱਕ, ਕਾਲੇ, ਗੋਰੇ, ਭੂਰੇ, ਪੀਲੇ, ਇਮੀਗ੍ਰੇਸ਼ਨ ਵੀ ਖੁੱਲੀ। 2001 ਦੇ ਵਿੱਚ ਨੀਦਰਲੈਂਡ ਮੁਲਕ ਨੇ, ਜਿਹਨੂੰ ਹਾਲੈਂਡ ਪਹਿਲਾਂ ਕਹਿੰਦੇ ਸੀ, ਉਹਦਾ ਨਾਂ ਸੀ ਰਾਈਟ ਟੂ ਡੈਥ, ਇਹ ਦਿੱਤਾ ਕਿ ਜੇ ਬੰਦਾ ਕੋਈ ਐਸੀ ਬਿਮਾਰੀ ਹੈ ਠੀਕ ਨਹੀਂ ਹੋ ਰਹੀ ਤੇ ਉਹਦਾ ਹੱਕ ਹੈ, ਉਹ ਚਾਹੇ ਕਿ ਮੈਂ ਮਰਨਾ ਤਾਂ ਉਹਨੂੰ, ਉਹਦਾ ਮਰਨਾ ਕੋਈ ਕਾਨੂੰਨ ਦੇ ਖਿਲਾਫ ਨਹੀਂ, ਉਹਨੂੰ ਏਡ ਦਿੱਤੀ ਜਾਏਗੀ। ਉਹ ਟੀਕੇ ਨਾਲ ਮਰਨਾ ਚਾਹੁੰਦਾ ਕਿਸੇ ਹੋਰ ਚੀਜ਼ ਨਾਲ, ਉਹਨੂੰ ਰਾਈਟ ਟੂ ਡੈਥ ਦਾ ਨਾਂ ਦਿੱਤਾ ਗਿਆ।
2012 ਦੇ ਵਿੱਚ ਐਪਲ ਕੰਪਨੀ ਨੇ ਇਹ ਐਲਾਨ ਕੀਤਾ ਕਿ ਉਹਦੇ ਕੁੱਲ ਐਸੈਟ, ਉਹਦੀ ਜਿਹੜੀ ਜਾਇਦਾਦ ਹੈ ਉਹ 600 ਬਿਲੀਅਨ ਤੋਂ ਜ਼ਿਆਦਾ ਹੈ। 600 ਬਿਲੀਅਨ। ਜੀ ਜੀ ਵਾਹ। ਸੋ ਇਕੱਲਾ ਸੇਬ ਖਾਣ ਵਾਲਾ ਨਹੀਂ, ਇਹ ਐਪਲ ਵਾਲਿਆਂ ਨੇ 600 ਬਿਲੀਅਨ ਰੱਖੇ ਹੋਏ ਨੇ। ਹੁਣ ਤਾਂ ਹੋਰ ਜ਼ਿਆਦਾ ਹੋ ਗਏ ਹੋਣੇ ਨੇ, ਇਹ 2012 ਦੀ ਗੱਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਸ਼ਹੀਦ ਭਾਈ ਜਸਪਾਲ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਗੁਰਦਾਸਪੁਰ ਤੋਂ ਅਕਾਲੀ ਐਮਐਲਏ ਗੁਰਬਚਨ ਸਿੰਘ ਬੱਬੇਹਾਲੀ ਦੇ ਮੂੰਹ ਤੇ ਜੁੱਤੀ ਮਾਰੀ। ਡਾਕਟਰ ਸਾਹਿਬ ਕੀ ਹੈ ਮਸਲਾ? ਦੇਖੋ, ਸ਼ਹੀਦ ਜਸਪਾਲ ਸਿੰਘ 2012 ਦੇ ਵਿੱਚ ਮਾਰਚ ਦੇ ਅਖੀਰਲੇ ਹਫਤੇ ਜਦੋਂ ਕਿ ਕਾਲ ਸੀ ਬਲਵੰਤ ਸਿੰਘ ਰਾਜੋਆਣਾ ਦੀ ਕਿ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਜਾਏ, ਉਹਨਾਂ ਨੂੰ ਬਲੈਕ ਵਾਰੰਟ ਜਾਰੀ ਕੀਤੇ ਸੀ, ਸਾਰੀਆਂ ਜਥੇਬੰਦੀਆਂ ਨੇ ਕਾਲ ਦਿੱਤੀ ਜੀ। ਔਰ ਪ੍ਰੋਟੈਸਟ ਦੇ ਵਿੱਚ ਗਏ ਗੁਰਦਾਸਪੁਰ 'ਚ ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਇਸ ਨੂੰ ਜਿਹੜਾ ਇੱਕ ਐਸਪੀ ਔਰ ਡੀਐਸਪੀ ਔਰ ਪੁਲਿਸੀਆਂ ਨੇ ਬਿਲਕੁਲ ਨਾਜਾਇਜ਼ ਤਰੀਕੇ ਦੇ ਨਾਲ ਗੋਲੀ ਮਾਰ ਕੇ ਮਾਰ ਦਿੱਤਾ ਜੀ। ਉਦੋਂ ਸਾਰੇ ਇਕੱਠੇ ਹੋਏ, ਜਥੇਦਾਰ ਵੀ, ਹਜ਼ਾਰਾਂ ਸਿੱਖ ਰੋਹ ਸੀ ਪੰਜਾਬ ਸਰਕਾਰ ਦੇ ਖਿਲਾਫ। ਉਦੋਂ ਅਕਾਲ ਤਖਤ ਜਥੇਦਾਰ ਨੇ ਵੀ ਕਿਹਾ ਜੀ ਮੇਰੀ ਗੱਲ ਹੋ ਗਈ ਸੁਖਬੀਰ ਨਾਲ, ਸਸਪੈਂਡ ਕਰਤੇ ਨੇ ਪੁਲਿਸ ਵਾਲੇ, ਕੱਢ ਦੇਾਂਗੇ ਇਹਨਾਂ ਨੂੰ, ਜੇਲ੍ਹ 'ਚ ਪਹੁੰਚਾ ਦੇਾਂਗੇ ਔਰ ਇਹਨਾਂ ਦੀ ਭਾਈ ਜਸਪਾਲ ਸਿੰਘ ਦੀ ਫੋਟੋ ਅਸੀਂ ਲਾਵਾਂਗੇ ਮਿਊਜ਼ੀਅਮ, ਦਿਸ ਦੈਟ ਜੀ। ਬੜੇ ਐਲਾਨ ਹੋਏ। ਹੁਣ ਇਹ 2014 ਆ ਗਿਆ, ਇਨਕੁਆਇਰੀ ਹੋਈ। ਇਹ ਜਿਹੜਾ ਗੁਰਬਚਨ ਸਿੰਘ ਬੱਬੇਹਾਲੀ ਹੈ ਜਿਹਦੇ ਮੂੰਹ ਤੇ ਜੁੱਤੀ ਪਈ ਹੈ, ਇਹ ਇਨਫੈਕਟ ਹੁਣ ਅੱਜ ਕੱਲ ਵੋਟਾਂ ਪੈਣੀਆਂ ਨੇ, ਸੋ ਇਹ ਪ੍ਰਚਾਰ ਲਈ ਉਸ ਪਿੰਡ ਦੇ ਵਿੱਚ ਉਹਨਾਂ ਦੇ ਗਿਆ ਸੀ ਜੀ। ਔਰ ਉੱਥੇ ਸਰਪੰਚ ਦਾ ਘਰ ਇਸ ਬੀਬੀ ਦੇ, ਇਹਨਾਂ ਦੇ ਸ਼ਹੀਦ ਭਾਈ ਜਸਪਾਲ ਸਿੰਘ ਉਹਨਾਂ ਦੇ ਘਰ ਦੇ ਨੇੜੇ ਹੈ ਜੀ। ਉਹਨੂੰ ਪਤਾ ਲੱਗਾ ਵੀ ਆਇਆ, ਸੋ ਬਾਹਰ ਨਿਕਲੀ ਤਾਂ ਉਹਨੇ ਪਹਿਲਾਂ ਇੱਕ ਜੁੱਤੀ ਮਾਰੀ, ਉਹ ਜਾ ਕੇ ਪਾਸੇ ਪਈ, ਦੂਜੀ ਉਹਦੇ ਮੂੰਹ ਦੇ ਉੱਤੇ ਪਈ ਜੀ। ਕਿਉਂਕਿ ਇਹ ਹੈ ਬੱਬੇਹਾਲੀ ਜਿਹਨੇ ਫੇਰ ਪੁਲਿਸ ਦੇ ਨਾਲ ਰਲ ਕੇ ਸਾਰੀਆਂ ਗਵਾਹੀਆਂ ਨੂੰ ਮੁਕਰਾਇਆ, ਜਿਨ੍ਹਾਂ ਨੇ ਦੇਖਿਆ ਸੀ ਕਿ ਵੀ ਕਿਵੇਂ ਗੋਲੀ ਚਲਾਈ ਹੈ ਪੁਲਿਸੀਆਂ ਨੇ ਜੀ। ਔਰ ਉਹ ਹਾਲਾਤ ਪੈਦਾ ਕੀਤੇ ਕਿ ਜਿਹੜੀ ਇਨਕੁਆਇਰੀ ਕਮੇਟੀ ਵੀ ਬਣਾਈ ਪੰਜਾਬ ਗਵਰਨਮੈਂਟ ਨੇ, ਉਹਨੇ ਹੁਣੇ ਹੀ ਰਿਪੋਰਟ ਦਿੱਤੀ ਹੈ 2 ਦਿਨ ਪਹਿਲਾਂ ਕਿ ਜੀ ਐਸਪੀ ਡੀਐਸਪੀ ਜਿਹੜਾ ਉਹਦਾ ਕੋਈ ਕਸੂਰ ਨਹੀਂ, ਸੋ ਉਹਨੂੰ ਬਰੀ ਕਰ ਦਿੱਤਾ ਜੀ। ਸੋ ਗੱਲ ਜਿਹੜੀ ਹੈ ਮੁੰਡਾ ਮਾਰਿਆ ਗਿਆ, ਇਹਨਾਂ ਨੇ ਬੜਾ ਅਕਾਲ ਤਖਤ ਦੇ ਜਥੇਦਾਰ ਸਮੇਤ ਇਹਨਾਂ ਨੇ ਡਰਾਮਾ ਕਰਕੇ ਬਾਦਲ ਨੂੰ ਉਹਦੇ ਚੋਂ ਰੈਸਕਿਊ ਕੀਤਾ ਜੀ। ਔਰ ਅਖੀਰ ਇਹ ਜਿਹੜਾ ਕਾਰਾ ਕਰਕੇ ਹੁਣ ਜਿਹੜੇ ਪੁਲਸੀਏ ਉਦੋਂ ਲੋਕਾਂ ਦੇ ਪ੍ਰੈਸ਼ਰ ਥੱਲੇ ਜਿਨ੍ਹਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ, ਉਹ ਵੀ ਵਾਪਸ ਜਿਹੜੇ ਨੇ ਉਹ ਬਹਾਲ ਕਰ ਦਿੱਤੇ। ਸੋ ਇਹ ਉੱਥੋਂ ਦੇ ਜਸਟਿਸ ਦੀ ਗੱਲ ਹੈ, ਕਿਉਂਕਿ ਉਹਦੇ ਚ ਮੋਹਰੇ ਦੇ ਤੌਰ ਤੇ ਇਹ ਗੁਰਬਚਨ ਸਿੰਘ ਜਿਹੜਾ ਬੱਬੇਹਾਲੀ ਹੈ ਜੀ, ਇਹੀ ਅੱਗੇ ਸੀ। ਸੋ ਮੈਂ ਸਮਝਦਾ ਵੀ ਇਹ ਬਹਾਦਰ ਮਾਤਾ ਨੇ ਬਿਲਕੁਲ ਠੀਕ ਸਟੈਪ ਲਿਆ ਜੀ। ਔਰ ਇਸ ਦੀ ਅਸੀਂ ਸ਼ਲਾਘਾ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਇਹ ਤਾਂ ਇਸ ਤੋਂ ਵੀ ਜ਼ਿਆਦਾ ਬਹੁਤ ਕੁਝ ਦੇ ਹੱਕਦਾਰ ਨੇ ਜੀ ਜੀ। ਪਰ ਜੇ ਘੱਟੋ ਘੱਟ ਇਹਨਾਂ ਦੇ ਮੂੰਹ ਤੇ ਇੱਕ ਇੱਕ ਜੁੱਤੀ ਪੈਂਦੀ ਜਾਏ ਜਿੱਥੋਂ ਦੀ ਇਹ ਲੰਘਣ ਜੀ। ਤੇ ਸ਼ਾਇਦ ਜੁੱਤੀਆਂ ਦੇ ਫਿਰ ਨਿਸ਼ਾਨ ਇਹਨਾਂ ਦੇ ਮੂੰਹ ਤੇ ਪੈਣਗੇ ਤੇ ਉਹ ਅੱਗੇ ਤਾਂ ਮੂੰਹ ਇਹਨਾਂ ਦੇ ਕਲੰਕੀ ਹੋਣਗੇ ਹੀ ਰੱਬ ਦੀ ਦਰਗਾਹ 'ਚ। ਜੀ ਜੀ। ਇੱਥੇ ਵੀ ਘੱਟੋ ਘੱਟ ਹਰਦੂ ਲਾਨਤ ਦੀ ਜਿਹੜੀ ਹੈ ਉਹ ਇਹ ਡਿਜ਼ਰਵ ਕਰਦੇ ਨੇ ਔਰ ਘੱਟੋ ਘੱਟ ਇਹ ਜੁੱਤੀ ਦਾ ਹੀ ਹੱਕਦਾਰ ਨੇ। ਜੀ। ਔਰ ਮਾਂ ਨੇ ਸਾਬਤ ਕੀਤਾ ਹੈ ਕਿ ਉਹ ਸੱਚਮੁੱਚ ਉਹ ਬਹਾਦਰ ਮਾਂ ਹੈ ਜਿਹਨੇ ਸ਼ਹੀਦ ਜਸਪਾਲ ਸਿੰਘ ਨੂੰ ਜਨਮ ਦਿੱਤਾ ਔਰ ਅੱਜ ਵੀ ਉਹ ਪੂਰੀ ਸ਼ੇਰਨੀ ਦੀ ਤਰ੍ਹਾਂ ਬਿਫਰ ਕੇ ਉਹਨੇ ਇਸ ਨੂੰ ਚੈਲੰਜ ਕੀਤਾ ਔਰ ਇਹ ਜਿਹੜਾ ਉੱਥੋਂ ਅੱਧੇ ਘੰਟੇ ਦੇ ਵਿੱਚ ਆਪਣਾ ਸਭ ਕੁਝ ਲਟਾ-ਪਟਾ ਲੈ ਕੇ ਜੋ ਨਾਲ 4-6 ਆਏ ਸੀ ਉੱਥੋਂ ਭਗੌੜਾ ਹੋਇਆ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 45 ਨੂੰ ਚੁਣਿਆ ਜੀ। ਉਹ ਲਿਖਦੇ ਨੇ, ਦ੍ਰਿਸ਼ਟ ਮੇ ਦਰਸ, ਦਰਸ ਮੈਂ ਦ੍ਰਿਸ਼ਟ, ਦ੍ਰਿਗ ਦ੍ਰਿਸ਼ਟ ਦਰਸ ਆਦਰਸ਼ ਗੁਰ ਧਿਆਨ ਹੈ, ਸ਼ਬਦ ਸੁਰਤ ਅਗਮਿਤ ਗੁਰ ਗਿਆਨ ਹੈ, ਗਿਆਨ ਧਿਆਨ ਕਰਨੀ ਕੈ ਪ੍ਰਗਟ ਪ੍ਰੇਮ ਰਸ, ਗੁਰਮਤ ਗਤ ਪ੍ਰੇਮ ਨੇਮ ਨਿਰਵਾਣ ਹੈ, ਪਿੰਡ ਪ੍ਰਾਣ ਪ੍ਰਾਣਪਤ 20 ਕੋ ਵਰਤਮਾਨ, ਗੁਰਮੁਖ ਸੁਖ ਇੱਕ ਈਸਮੋ ਨਿਦਾਨ ਹੈ। ਜੀ। ਉਹਦੇ ਚ ਕਿਵੇਂ ਗੁਰੂ ਔਰ ਸਿੱਖ ਇੱਕ ਦੂਸਰੇ ਵਿੱਚ ਇੱਕਮਿਕ ਹੋ ਜਾਂਦੇ ਨੇ, ਇੱਕ ਦੂਸਰੇ ਵਿੱਚ ਆਪਾ ਗਵਾ ਦਿੰਦੇ ਨੇ, ਇਸ ਥਾਟ ਨੂੰ ਉਹਨਾਂ ਨੇ ਬੜੇ ਬਿਊਟੀਫੁਲ, ਬੜੇ ਖੂਬਸੂਰਤ ਬ੍ਰਜ ਭਾਸ਼ਾ ਦੇ ਕਵਿਤ ਰੂਪ ਦੇ ਵਿੱਚ ਬਿਆਨ ਕੀਤਾ। ਜੀ। ਦ੍ਰਿਸ਼ਟ ਮੈਂ ਦਰਸ, ਦਰਸ ਮੈਂ ਦ੍ਰਿਸ਼ਟ, ਕਿ ਸਿੱਖ ਜਦੋਂ ਗੁਰੂ ਵੱਲ ਦੇਖਦਾ ਤੇ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਹੀ ਉਹਨੂੰ ਦਰਸ਼ਨ ਉਹਦਾ ਨਜ਼ਰ ਆਉਂਦਾ। ਜੀ। ਔਰ ਦਰਸ ਮੈਂ ਦ੍ਰਿਸ਼ਟ, ਔਰ ਗੁਰੂ ਨੂੰ ਵੀ ਉਸ ਦ੍ਰਿਸ਼ਟੀ ਚੋਂ ਆਪਣਾ ਸਿੱਖ ਨਜ਼ਰ ਆਉਂਦਾ, ਉਸ ਦਾ ਦਰਸ਼ਨ ਨਜ਼ਰ ਆਉਂਦਾ। ਦ੍ਰਿਸ਼ਟ ਮੈਂ ਦਰਸ, ਦਰਸ ਮੈਂ ਦ੍ਰਿਸ਼ਟ, ਦ੍ਰਿਗ ਦ੍ਰਿਸ਼ਟ ਦਰਸ਼ ਆਦਰਸ਼ ਗੁਰ ਧਿਆਨ ਹੈ। ਜੀ।
ਤੇ ਜਦੋਂ ਸਿੱਖ ਗੁਰੂ ਦੇ ਚਰਨਾਂ 'ਚ ਆਪਣਾ ਮਨ ਜੋੜ ਲੈਂਦਾ ਹੈ ਤੇ ਉਸ ਦੀ ਦਿਵ ਦ੍ਰਿਸ਼ਟੀ ਦੇ ਵਿੱਚ, ਗੁਰੂ ਦੀ ਦਿਵ ਦ੍ਰਿਸ਼ਟੀ 'ਚ, ਡਿਵਾਈਨ ਉਸ ਗਲੈਂਸ ਦੇ ਵਿੱਚ ਉਹ ਸਿੱਖ ਹਮੇਸ਼ਾ ਲਈ ਵਸਣ ਲੱਗ ਜਾਂਦਾ ਹੈ, ਜਾਂ ਹਮੇਸ਼ਾ ਲਈ ਉਹ ਸਤਿਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਜੀ। ਸ਼ਬਦ ਮੈਂ ਸੁਰਤ, ਸੁਰਤ ਮੈਂ ਸ਼ਬਦ ਧੁਨ। ਫਿਰ ਜਦੋਂ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਉਹ ਹਮੇਸ਼ਾ ਹੀ ਸਮਾ ਜਾਂਦਾ ਹੈ ਤੇ ਉਸ ਦੀ ਸੁਰਤ ਦੇ ਵਿੱਚ ਸ਼ਬਦ ਹੁੰਦਾ ਹੈ, ਹਮੇਸ਼ਾ ਸ਼ਬਦ ਦਾ ਜਾਪ ਕਰਦਾ ਹੈ, ਸ਼ਬਦ ਉਹਦੀ ਸੁਰਤ 'ਚ ਵਸਦਾ ਹੈ। ਸ਼ਬਦ ਮੈਂ ਸੁਰਤ, ਸੁਰਤ ਮੈਂ ਸ਼ਬਦ ਧੁਨ, ਤੇ ਅੰਦਰ ਉਹ ਸ਼ਬਦ ਦੀ ਧੁਨ ਚੱਲਦੀ ਹੈ। ਸ਼ਬਦ ਸੁਰਤ ਅਗਮਿਤ ਗੁਰ ਗਿਆਨ ਹੈ, ਕਿ ਉਹ ਜਿਹੜਾ ਜਿਸ ਥਾਂ ਤੇ ਕੋਈ ਪਹੁੰਚ ਨਾ ਸਕੇ ਉਸ ਨੂੰ ਅਗਮਿਤ ਕਹਿੰਦੇ ਨੇ ਜੀ, ਕਿ ਉੱਥੇ ਸਿੱਖ ਦੀ ਸੁਰਤ ਹੁੰਦੀ ਹੈ, ਜਿੱਥੋਂ ਕਿ ਸਿਰਫ ਗੁਰੂ ਨੂੰ ਪਤਾ ਹੈ ਕਿ ਸਿੱਖ ਕਿਸ ਉਚਿਆਣ ਦੇ ਉੱਤੇ ਵਿਚਰਦਾ ਹੈ। ਜੀ, ਜੀ। ਗਿਆਨ ਧਿਆਨ ਕਰਨੀ ਕੈ ਪ੍ਰਗਟ ਪ੍ਰੇਮ ਰਸ। ਫਿਰ ਜਦੋਂ ਸਿੱਖ ਦਾ ਧਿਆਨ ਗੁਰੂ ਚਰਨਾਂ 'ਚ ਰਹਿੰਦਾ ਹੈ, ਗੁਰੂ ਦਾ ਗਿਆਨ ਉਹਨੂੰ ਹਾਸਲ ਹੁੰਦਾ ਹੈ, ਤੇ ਉਸ ਦੇ ਅੰਦਰ ਪ੍ਰੇਮ ਰਸ, ਪਿਆਰ ਦਾ ਰਸ ਜਿਹੜਾ ਛਲਕਦਾ ਹੈ, ਪਿਆਰ ਦਾ ਰਸ ਚਾਰ ਚੁਫੇਰੇ ਪ੍ਰਗਟ ਹੁੰਦਾ ਹੈ। ਜੀ। ਗੁਰਮਤਿ ਗਤ ਪ੍ਰੇਮ ਨੇਮ ਨਿਰਵਾਣ ਹੈ। ਔਰ ਇਸ ਤਰ੍ਹਾਂ ਗੁਰੂ ਦੀ ਮੱਤ ਨੂੰ ਲੈ ਕੇ ਉਹ ਸਿੱਖ ਦੁਨੀਆਦਾਰੀ ਦੇ ਸਾਰੇ ਹੀ ਜਿਹੜੇ ਬੰਧਨ ਨੇ ਉਹਨਾਂ ਤੋਂ ਨਿਰਵਾਣ ਹੋ ਜਾਂਦਾ, ਉਹਨਾਂ ਤੋਂ ਮੁਕਤ ਹੋ ਜਾਂਦਾ ਹੈ। ਵਰਲਡਲੀਨੈਸ, ਦੁਨੀਆਦਾਰੀ ਉਹਨੂੰ ਪਹੁੰਚਦੀ ਨਹੀਂ, ਉਸ ਦੀ ਸੁਰਤ ਸ਼ਬਦ ਦੇ ਵਿੱਚ ਹੁੰਦੀ ਹੈ। ਪਿੰਡ ਪ੍ਰਾਣ, ਪ੍ਰਿੰਡ ਪ੍ਰਾਣ, ਪ੍ਰਾਣਪਤ 20 ਕੋ ਵਰਤਮਾਨ। ਫਿਰ ਉਸ ਸਿੱਖ ਦਾ ਪਿੰਡ ਤੇ ਪ੍ਰਾਣ, ਪਿੰਡ ਬਾਡੀ ਨੂੰ ਕਹਿੰਦੇ ਨੇ, ਪ੍ਰਾਣ ਆਤਮਾ ਨੂੰ ਕਹਿੰਦੇ ਨੇ। ਜਿਵੇਂ ਅਸੀਂ ਕਹਿੰਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਸੋ ਭਾਈ ਗੁਰਦਾਸ ਕਹਿੰਦੇ ਨੇ ਕਿ ਪਿੰਡ ਪ੍ਰਾਣ ਪ੍ਰਾਨਪਤ 20 ਕੋ ਵਰਤਮਾਨ, ਕਿ ਫਿਰ ਉਸ ਦਾ ਪਿੰਡ ਤੇ ਪ੍ਰਾਣ ਸਾਰਾ ਹੀ ਗੁਰੂ ਦੇ ਹਵਾਲੇ ਹੁੰਦਾ। ਗੁਰਮੁਖ ਸੁਖ ਇੱਕ ਈਸ ਮੋ ਨਿਧਾਨ ਹੈ। ਔਰ ਕਿਉਂਕਿ ਨਿਰੰਕਾਰ ਉਹਦੀਆਂ ਯਾਦਾਂ 'ਚ ਵਸਦਾ ਹੈ ਤੇ ਇਹ ਨਿਰੰਕਾਰ ਖਜ਼ਾਨਾ ਹੈ, ਨਿਧਾਨ ਹੈ। ਤੇ ਗੁਰਮੁਖ ਸੁਖ ਇੱਕ ਈਸ, ਇੱਕ ਈਸ ਅਸੀਂ ਕਹਿੰਦੇ ਇੱਕ ਈਸ਼ਵਰ, ਜਿਵੇਂ ਅਸੀਂ ਕਹਿੰਦੇ ਹਾਂ ਚੜੀਆ ਹੋਏ 21 ਜੀ, ਕਿ ਇੱਕ ਈਸ ਦੇ ਨਾਲ ਅਸੀਂ ਮਿਲ ਜਾਂਦੇ ਹਾਂ। ਤੇ ਗੁਰਮੁਖ ਸੁਖ, ਗੁਰਮੁਖ ਜਿਹੜਾ ਹੈ ਫਿਰ ਸਦਾ ਆਨੰਦ ਦੀ ਅਵਸਥਾ 'ਚ ਵਸਦਾ ਹੈ, ਨਿਰੰਕਾਰ ਦੀ ਯਾਦ ਉਹਦੇ ਅੰਦਰ ਹੈ, ਉਹ ਸ਼ਬਦ ਦੇ ਵਿੱਚ ਉਸ ਦੀ ਸੁਰਤ ਪੁੜੀ ਹੋਈ ਹੈ। ਪਿੰਡ ਔਰ ਪ੍ਰਾਣ ਉਹਨੇ ਗੁਰੂ ਦੇ ਹਵਾਲੇ ਕੀਤੇ ਨੇ, ਗਿਆਨ ਧਿਆਨ ਗੁਰੂ ਨੇ ਉਹਨੂੰ ਬਖਸ਼ਿਆ, ਔਰ ਉਸ ਦਾ ਸਾਰਾ ਅੰਦਰ ਪ੍ਰੇਮ ਦੇ ਉਸ ਪ੍ਰਵਾਹ ਦੇ ਨਾਲ, ਪ੍ਰੇਮ ਦੇ ਚਸ਼ਮੇ ਦੇ ਨਾਲ ਉਸ ਦਾ ਅੰਦਰ ਬਾਹਰ ਸਰਸ਼ਾਰ ਹੈ, ਹਮੇਸ਼ਾ ਆਨੰਦ ਦੇ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਅੱਜ ਦੇ ਵਿਚਾਰ ਦੇ ਨਾਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।